ਅੱਛਾ ਵੀਰ ਜੀ, ਛੋਟਿਆਂ ਹੁੰਦੇ ਸਾਂ ਜਦੋਂ ਅਸੀਂ ਤੇ ਬੜੇ ਤੁਸੀਂ ਸ਼ੁਗਰ ਸੁਣਾਉਂਦੇ ਹੁੰਦੇ ਸੋ ਬੜਾ ਮਜ਼ਾ ਪੈਦਾ ਹੁੰਦਾ ਸੀ ਤੇ ਬਹੁਤ ਇੱਕ ਖੂਬਸੂਰਤ ਜ਼ਿੰਦਗੀ ਦੇ ਲਮਹਾਤ ਹੁੰਦੇ ਸਨ। ਤੇ ਅੱਜ ਸਾਡੇ ਆ ਵੀਰ ਵੀ ਬੈਠੇ ਨੇ, ਜ਼ਰਾ ਇਹਨਾਂ ਨੂੰ ਵੀ ਕੋਈ ਐਸਾ ਮਜ਼ਾਹੀਆ ਲਤੀਫਾ ਸੁਣਾਓ ਕਿ ਢਿੱਡਾਂ 'ਚ ਪੀੜ ਹੋ ਜਾਏ। ਮੈਂ ਇੱਕ ਵਾਰੀ ਬੜੀ ਮਿਹਰਬਾਨੀ ਤੁਸੀਂ ਮੌਕਾ ਦਿੱਤਾ ਮੈਨੂੰ ਤਨਵੀਰ ਬੁਖਾਰੀ ਟੀਵੀ ਤੇ। ਮੇਰਾ ਇੱਕ ਮਾਮਾ ਸੀ ਅੱਲਾ ਬਖਸ਼ੇ ਰਸ਼ੀਦ ਖਾਨ, ਉਹ ਲਾਹੌਰ ਪੁਲਿਸ 'ਚ ਸਿਪਾਹੀ ਸੀ ਤੇ ਉਹ ਥਾਣੇ ਨਵੇਂ ਕੋਟ ਉਹਨਾਂ ਦੀ ਡਿਊਟੀ ਹੁੰਦੀ ਸੀ, ਨਵੇਂ ਕੋਟ ਥਾਣੇ 'ਚ। ਹਾਂ ਤੇ ਨਵੇਂ ਕੋਟ ਦੇ ਏਰੀਏ 'ਚ ਉਸ ਵੇਲੇ ਫਿਲਮ ਇੰਡਸਟਰੀ ਦੇ ਸਾਰੇ ਸ਼ਾਹਰੂਖ ਸਟੂਡੀਓ, ਬਾਰੀ ਸਟੂਡੀਓ, ਐਵਰਗ੍ਰੀਨ ਸਟੂਡੀਓ ਸਾਰੇ ਉੱਥੇ ਹਾਂ ਨਵੇਂ ਕੋਟ ਦੇ ਇਲਾਕੇ 'ਚ। ਤੇ ਮੈਂ ਆਪਣੇ ਮਾਮੇ ਕੋਲ ਜਾਣਾ ਕਰਨਾ, ਤੇ ਇੱਕਦਮ ਮੈਨੂੰ ਪਤਾ ਲੱਗਾ ਮੇਰੇ ਮਾਮੇ ਦੀ ਡਿਊਟੀ ਉੱਥੇ ਅੱਛਾ ਜੀ ਉਹ ਯਤੀਮਖਾਨੇ ਚੌਕ ਤੋਂ ਅਗਲੇ ਪਾਸੇ ਸਕੀਮ ਮੋੜ ਤੇ ਹੈਗੀ ਕਿਤੇ। ਜੀ ਮੈਂ ਲੱਭਣ ਗਿਆ, ਲੱਭਦਾ ਲੱਭਦਾ ਮਗਰ ਗਿਆ, ਮਾਮਾ ਤਾਂ ਕੋਈ ਨਾ ਮਿਲਿਆ। ਹਾਂ ਤੇ ਮੈਂ ਸਟੂਡੀਓ ਪਰ ਸ਼ੂਟਿੰਗ ਹੋ ਰਹੀ ਸੀ ਕਿਸੇ ਫਿਲਮ ਦੀ, ਖਲੋ ਰਿਹਾ ਉੱਥੇ ਮੰਮੀ ਇੰਝ ਕਰਕੇ। ਅੱਛਾ ਸ਼ੌਕ ਮੈਨੂੰ ਬੜਾ ਸੀ, ਮੇਰੇ ਅੰਦਰ ਬੁਨਿਆਦੀ ਤੌਰ ਤੇ ਫਨਕਾਰ ਮੌਜੂਦ ਸੀ ਨਾ, ਅੱਛਾ ਉਹਦੀ ਵਜ੍ਹਾ ਨਾਲ ਨਾ ਉਸ ਫਨਕਾਰ ਨੇ ਮੈਨੂੰ ਉੱਥੇ ਖਿਲਾ ਦਿੱਤਾ। ਹੂੰ ਇਹਦੇ 'ਚ ਇੱਕ ਬੰਦਾ ਆਇਆ ਫਿਲਮ ਦਾ, ਕੋਈ ਅਸਿਸਟੈਂਟ ਕੋਈ, ਉਹਨੇ ਕਿਹਾ ਜੀ ਫਲਾਣੀ ਜਗ੍ਹਾ ਤੇ ਸ਼ਬਾਬ ਸਟੂਡੀਓ ਸ਼ੂਟਿੰਗ ਹੋ ਰਹੀ ਹੈ ਅੱਛਾ ਜੀ ਤੇ ਉੱਥੇ ਐਕਸਟਰਾ ਐਕਟਰ ਚਾਹੀਦੇ ਜਿਹਨੇ ਜਾਣਾ, ਗੱਡੀ 'ਚ ਬਹਿ ਜਾਓ। ਹਾਂ ਮੈਂ ਕਿਹਾ ਜੀ ਬਹਿ ਜਾਂਦੇ। ਉਹਨਾਂ ਗੱਡੀ ਸਾਨੂੰ ਲੱਦਿਆ ਹਾਂ ਤੇ ਸਾਨੂੰ ਲੈ ਗਿਆ ਸ਼ਬਾਬ ਸਟੂਡੀਓ। ਅੱਛਾ ਤੇ ਜਾਂਦਿਆਂ ਉਹਨਾਂ ਨੇ ਕਿਹਾ ਜੀ ਸੁਲਤਾਨ ਰਾਈ ਮੁਸਤਫਾ ਕੁਰੈਸ਼ੀ ਫਿਲਮ ਮਿਲੇਗਾ ਜ਼ੁਲਮ ਦਾ ਬਦਲਾ, ਅੱਛਾ ਜੀ ਉਹਦਾ ਸੈੱਟ ਲੱਗਾ, ਬੜਾ ਵੱਡਾ ਸੈੱਟ ਲੱਗਾ। ਹਾਂ ਤੇ ਅਸੀਂ ਮੈਂ ਪੁੱਛਿਆ ਸਾਡਾ ਕੀ ਰੋਲ ਹੈ? ਉਹਨਾਂ ਕਿਹਾ ਤੁਹਾਡਾ ਰੋਲ ਜਿਹੜਾ ਨਾ ਉਹ ਬਸ ਤੁਹਾਨੂੰ ਹੁਣੇ ਪਤਾ ਲੱਗ ਜਾਏਗਾ ਤੁਹਾਡਾ ਕੀ ਰੋਲ ਹੈ। ਅੱਛਾ ਮੈਂ ਬੜਾ ਖੁਸ਼, ਮੈਂ ਹੈਗਾ ਵੀ ਫਿਲਮ 'ਚ ਕੰਮ ਲੱਭ ਗਿਆ। ਮੈਂ ਕਿਤੇ ਕਿਤੇ ਹੋਰ ਪਾਸੋਂ ਆਇਆ ਸਾਂ ਫਿਰਦਾ ਭਰਾ ਮਾਮੇ ਦੇ ਮਗਰ ਤੇ, ਮੈਨੂੰ ਤੇ ਫਿਲਮ 'ਚ ਕੰਮ ਲੱਭ ਗਿਆ। ਅੱਛਾ ਉਦੋਂ ਮੈਂ ਪੜਦਾ ਸਾਂ ਜੀ ਮੈਂ ਫੇਰੀ ਜਾਵਾਂ ਉੱਥੇ ਚਾਰ ਫੇਰ। ਮੈਂ ਭਾਈ ਸਾਡਾ 12 ਵੱਜ ਗਏ ਨੇ, ਸਾਨੂੰ ਸਾਡਾ ਰੋਲ ਦੱਸੋ। ਮੈਂ ਕਿਹਾ ਸਾ ਕੋਈ ਜ਼ੇਨ ਜ਼ੂਮ ਬਣਾਉਣਾ, ਕੋਈ ਪਰਫਾਰਮ ਕਰਨਾ, ਕੋਈ ਰੋਲ ਦੱਸੋ, ਕਦੇ ਪਤਾ ਲੱਗੇਗਾ ਕਿ ਰੋਲ ਕੀ ਹੈ। ਜੀ ਉਹਨਾਂ ਕਹਿੰਦੇ ਜੇ ਸਾਨੂੰ ਆਪ ਕੋਈ ਨਹੀਂ ਪਤਾ ਤੁਹਾਨੂੰ ਕਿਹੜਾ ਰੋਲ ਦੇਣਾ। ਅੱਛਾ ਕੋਈ ਰੋਲ ਨਿਕਲੇਗਾ ਤਾਂ ਤੁਹਾਨੂੰ ਦਿਆਂਗੇ, ਤੁਸੀਂ ਅਜੇ ਵੇਟ ਕਰਨਾ। ਅੱਛਾ ਜੀ ਮੈਂ ਕਿਹਾ ਰੋਲ ਕਿੱਥੋਂ ਨਿਕਲਣਾ ਹੈ? ਉਹਨਾਂ ਕਿਹਾ ਉਹ ਉੱਥੋਂ ਕਾ ਨਿਕਲੇਗਾ, ਵਾਲਾ ਬੰਦਾ ਨਹੀਂ ਡਾਇਰੈਕਟਰ ਬੈਠਾ, ਜੀ ਉਹ ਕੋਈ ਰੋਲ ਬਣਾਏਗਾ ਤੁਹਾਡਾ। ਅੱਛਾ ਜੀ ਅਸੀਂ ਬਹਿ ਕੇ ਉਹਦੇ ਕਿੰਨੂ ਸ਼ਿੰਨੂ ਖਾਂਦੇ ਰਹੇ ਧੁੱਪੇ, ਜਿਹੜੇ ਜੇਬ 'ਚ ਹੈ 6-7 ਰੁਪਈਏ, ਹਾਂ ਉਹ ਕਿੰਨੂ ਖਾ ਛੱਡੇ, ਕੋਈ ਗਡੇਰੀਆਂ ਝੂਟ ਛੜੀਆਂ, ਅੱਛਾ ਜੀ ਹਾਂਜੀ ਬਾਕੀ ਪੈਸੇ ਦੇ ਛੋਲੇ ਲੈ ਕੇ ਖਾ ਛੱਡੇ ਉੱਥੋਂ। ਹੂੰ ਰੋਲ ਕੋ ਨਾ ਨਿਕਲੇ ਕਿਸੇ ਪਾਸੇ। ਅੱਛਾ ਵਾਹ 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 ਵਾਹ। ਜਦੋਂ 2-2:30 ਵਜੇ ਨੇ ਮੈਂ ਕਿਹਾ ਭਾਈ ਜੀ ਕੋ ਰੋਲ ਦੇਣਾ ਹੈ ਤੇ ਬਿਸਮਿਲ੍ਲਾ ਦੇ, ਤੇ ਸਾਡੇ ਕੋਲ ਤਾਂ ਪੈਸੇ ਮੁੱਕ ਗਏ ਹੀ ਚੱਲੇ। ਅੱਛਾ ਉਹਨਾਂ ਕਿਹਾ ਰੋਲ ਤੁਹਾਡਾ ਨਿਕਲ ਆਇਆ। ਹਾਂ ਮੈਂ ਕਿਹਾ ਕੀ ਰੋਲ ਹੈ? ਉਹਨਾਂ ਕਿਹਾ ਤੁਸੀਂ ਪੁਲਿਸ ਦਾ ਰੋਲ ਕਰਨਾ, ਸਿਪਾਹੀ ਦਾ, ਜੀ ਪੁਲਿਸ ਦੇ ਸਿਪਾਹੀ ਦਾ ਰੋਲ ਤੁਸੀਂ ਕਰਨਾ। ਹਾਂਜੀ ਮੈਂ ਕਿਹਾ ਜੀ ਠੀਕ ਹੈ ਕਰ ਲੈਂਦੇ ਆ। ਉਹ ਸਾਨੂੰ ਜਾ ਕੇ ਮੇਕਅਪ ਰੂਮ 'ਚ ਉਹਨਾਂ ਸਾਨੂੰ ਉਹ ਲੱਕੜ ਦੇ ਬੰਦੂਕਾਂ ਫੜਾਈਆਂ ਤੇ ਸਿਪਾਹੀ ਦੀ ਵਰਦੀ, ਜਿਹੜੀ ਫਿਲਮ ਦੇ ਸਿਪਾਹੀ ਹੁੰਦੇ ਨੇ, ਅੱਛਾ ਉਹ ਢਿੱਲੀ ਜੀ ਵਰਦੀ ਨੇ ਉਹਨਾਂ ਨਾ ਮੈਨੂੰ ਪਵਾਤੀ। ਮੈਂ ਵਰਦੀ ਪਾ ਕੇ ਚੈੱਕ ਚੁੱਕ ਕਰਦਾ ਰਿਹਾ। ਮੇਰੇ ਨਾਲ ਇੱਕ ਬੰਦਾ ਸੀ, ਉਹ ਥਾਣੇਦਾਰ ਦੀ ਵਰਦੀ ਪਾਉਣ ਡਿਆ ਸੀ। ਅੱਛਾ ਮੈਂ ਕਿਹਾ ਗੱਲ ਸੁਣ, ਮੈਂ ਕਿਹਾ ਮੈਂ ਥਾਣੇਦਾਰ ਦੀ ਮੈਨੂੰ ਪਵਾ, ਤੂੰ ਸਿਪਾਹੀ ਦੀ ਪਾ ਰਿਹਾ। ਅੱਛਾ ਮੈਂ ਕਿਹਾ ਤੈਨੂੰ ਨਹੀਂ ਥਾਣੇਦਾਰ ਦੀ ਸਜਣੀ, ਮੈਂ ਕਿਹਾ ਮੈਨੂੰ ਥਾਣੇਦਾਰ ਦੀ ਪਵਾ ਦੇ, ਤੂੰ ਸਿਪਾਹੀ ਦੀ ਪਾ ਰਿਹਾ। ਅੱਛਾ ਕਹਿੰਦਾ ਨਹੀਂ ਨਹੀਂ ਮੈਂ ਕੰਟੀਨਿਊਟੀ 'ਚ ਹੈਗਾ, ਮੇਰਾ ਪਹਿਲਾਂ ਵੀ ਫਿਲਮ 'ਚ ਸੀਨ ਚ ਲੈ ਲਿਆ, ਮੈਂ ਥਾਣੇਦਾਰ ਦੀ ਪਾਣੀ ਹੈ। ਮੈਂ ਕਿਹਾ ਤੇਰੀ ਮਿਹਰਬਾਨੀ, ਵਰਦੀ ਮੈਨੂੰ ਥਾਣੇਦਾਰ ਦੀ ਦੇ ਦੇ ਹਾਂ ਤੇ ਤੈਨੂੰ ਕੁਝ ਨਹੀਂ ਹੁੰਦਾ। ਮੈਂ ਕਿਹਾ ਤੂੰ ਸਿਪਾਹੀ ਦੀ ਪਾ ਰਿਹਾ। ਅੱਛਾ ਜਾਂ ਮੈਂ ਕਿਹਾ ਤੂੰ ਵੀ 2 ਥਾਣੇਦਾਰ ਹੋ ਜਾਣੇ ਆ, ਅੱਛਾ ਤੂੰ ਵੀ ਥਾਣੇਦਾਰ ਲਾ ਲਾ, ਮੈਂ ਵੀ ਦੋ ਥਾਣੇਦਾਰ ਬਣ ਜਾਂਦੇ। ਹਾਂ ਕਹਿੰਦਾ ਨਹੀਂ ਨਹੀਂ ਥਾਣੇਦਾਰ ਮੈਂ ਹੀ ਰਹਿਣਾ। ਅੱਛਾ ਤਾਂ ਮੂੰਹ ਸ਼ੂ ਕੋਣੀ ਥਾਣੇਦਾਰ ਵਾਲਾ, ਹਾਂ ਐਵੇਂ ਵਰਦੀ ਸ਼ਰਦੀ ਪਾ ਕੇ ਨਾ ਜਿਵੇਂ ਲੁੱਦਰ ਜਿਹਾ ਹੁੰਦਾ ਨਾ, ਉਹ ਖੜੋਇਆ। ਮੈਂ ਬਾਰ-ਬਾਰ ਥਾਣੇਦਾਰ ਦੀ ਵਰਦੀ ਵਾਲ ਵੇਖਿਆ, ਮੇਰਾ ਬੜਾ ਦਿਲ ਹੋ। ਅੱਛਾ ਮੈਨੂੰ ਭਾਜੀ ਉਹਨਾਂ ਸਿਪਾਹੀ ਦੀ ਵਰਦੀ ਪਵਾਤੀ, ਨਾਲ ਲੱਕੜ ਦੀ ਬੰਦੂਕ ਦੇਤੀ ਉਹਨਾਂ ਨੇ। ਅੱਛਾ ਤੇ ਹੋਰ ਵੀ ਕੋਈ 10-20 ਜਿਹੜੇ ਐ ਸਨ, ਹਾਂ ਉਹ ਸਭ ਲੱਕੜ ਦੀਆਂ ਬੰਦੂਕਾਂ ਤੇ ਦੂਰ ਲੌਂਗ ਸ਼ਾਟ ਅਸੀਂ ਖੜੇ ਹਾਂ ਸਾਰੇ ਹੁਣ। ਹਾਂ ਤੇ ਉਹ ਆਇਆ ਅਸਾਂ ਗ੍ਰਿਫਤਾਰ ਕਰਨਾ ਸੀ ਸੁਲਤਾਨ ਰਾਏ ਨੂੰ। ਹਾਂ ਅੱਗੇ ਕੋਈ ਐਸਪੀ ਬਣਿਆ ਸੀ, ਉਹ ਨੇੜੇ ਅਸੀਂ, ਸਾਡੇ ਸੀ ਲੌਂਗ ਸ਼ਾਟ 'ਚ, ਅਸੀਂ ਕੈਮਰੇ 'ਚ ਨਜ਼ਰ ਵੀ ਨਹੀਂ ਆ ਰਹੇ, ਅੱਛਾ ਦੂਰ ਕਿਤੇ ਖਲੋਤੇ। ਅੱਛਾ ਸ਼ਾਮ ਜਿਹੜੇ ਹੋ ਗਈ ਨਾ, ਸ਼ੂਟਿੰਗ ਖਤਮ ਹੋਈ ਤੇ ਬੜੀ ਭੁੱਖ ਲੱਗੀ ਤੇ ਬੜਾ ਹੀ ਦਿਮਾਗ ਖਰਾਬ ਹੋਇਆ।
ਮੈਂ ਕਿਹਾ ਇਹਨਾਂ ਨੇ ਕੀਤਾ ਕੀ ਲੌਂਗ ਸ਼ਾਟ ਸਾਨੂੰ ਲਿਆ ਨਜ਼ਰ ਵੀ ਨਹੀਂ ਆਉਣਾ, ਦੂਰੋਂ ਹੀ ਕਿਤੇ ਆਇਆ ਹੋਣਾ ਤੇ ਸ਼ਕਲ ਤਾਂ ਦਿਸਣੀ ਕੋਣੀ ਉਹਦੇ ਚ। ਜੀ ਸਟੂਡੀਓ ਜਿਹੜੇ ਵਾਪਸ ਆਏ ਨਾ ਸਰਕਾਰ, ਤੇ ਉਹ ਜਿਹੜੀ ਉਹਨੇ ਵਿਗ ਲਾਈ ਲਾਣਾ ਸੁਲਤਾਨ ਰਾਜ ਦੀ ਵਿਗ, ਜੀ ਉਹ ਮੈਂ ਸਟੂਡੀਓ ਚੁੱਕੀ ਤੇ ਇੰਝ ਕਰਦਾ ਮੈਂ ਚੁੱਕਾ ਬੋਝੀ ਸੱਟੀ, ਮੈਂ ਕਿਹਾ ਵਿਗ ਤੇ ਲੈ ਚਲੀ ਜਾਂਦਾ। ਮੈਂ ਕਿਹਾ ਰੋਜ਼ ਪਿੰਡ ਦੇ ਸੁਲਤਾਨ ਰਾਜ ਬਣਾ ਕਰਾਂਗੇ। ਅੱਛਾ ਉਹ ਦੋ ਕੁ ਮੁੱਛਾਂ ਜਿਹੀਆਂ ਪਈਆਂ ਸੀ, ਇੱਕ ਤੋਂ ਮੁੱਛ ਵੀ ਬੜੀ, ਮੈਂ ਕਿਹਾ ਮੁੱਛ ਵੀ ਸੁੱਟ, ਮੈਂ ਕਿਹਾ ਮੇਰੀ ਮੁੱਛ ਨੇ ਕੀ ਹੈ ਜੇ, ਮੈਂ ਕਿਹਾ ਬਾੜੇ ਤੋਂ ਮੁੱਛ ਵੀ, ਮੈਂ ਕਿਹਾ ਮੁੱਛ ਨਹੀਂ ਤੇ ਕੁਛ ਨਹੀਂ, ਇੱਕ ਦਾੜੀ ਇੱਕ ਦੇਖ ਮੁੱਛ, ਮੈਂ ਕਿਹਾ ਇੱਕ ਦਾੜੀ ਜੀ ਵੀ ਬਦਮਾਸ਼ ਜੀ ਦਾੜੀ ਸੀ, ਮੈਂ ਕਿਹਾ ਵੀ ਫੜ ਲਿਆ। ਮੈਂ ਕਿਹਾ ਉਹ ਤਿੰਨੇ ਚੀਜ਼ਾਂ ਨੂੰ ਕਹਿ ਕੇ ਲਪੇਟ ਕੇ ਨਾ ਮੁੱਛ ਚ ਪਾ ਰਹੀ ਹੈ। ਮੈਂ ਕਿਹਾ ਇਹਨਾਂ ਨੇ ਮੈਨੂੰ ਬਹੁਤ ਰੋਲਿਆ ਸਫਾਈ ਬਣਾ ਕੇ ਨਾ। ਅੱਛਾ ਇਹਨਾਂ ਮੈਨੂੰ ਬਹੁਤ ਖੱਜਲ ਕੀਤਾ ਹੈ। ਅੱਛਾ ਮੈਂ ਕਿਹਾ ਕਿ ਮੁਆਵਜ਼ੇ ਤੌਰ ਤੇ ਲੈ ਕੇ ਜਾਂਦੇ ਇਹਨਾਂ ਕੋਲ। ਮੈਂ ਹੁਣ ਉਹ ਲੈ ਕੇ ਆ ਗਿਆ ਪਿੰਡ ਤੇ ਵਿਹਲੇ ਫਿਰਦੇ ਨੇ ਜੰਡਿਆਲੇ, ਰਾਤ ਨੂੰ ਹੁਣ ਮੈਂ ਸੁਲਤਾਨ ਰਾਜ ਦੀ ਵਿਗ ਲਾ ਲੈਣੀ ਕਰਨੀ, ਮੁੱਛਾਂ ਵੀ ਲਾ ਲੈਣੀ ਕਰਨੀ, ਦਾੜੀ ਵੀ ਲਾ ਲੈਣੀ ਕਰਨੀ, ਤੇ ਬਾਹਰ ਨਿਕਲਣਾ ਕਰਨਾ ਹੱਥੇ ਸੋਟਾ ਫੜ ਕੇ, ਤੇ ਜਿੱਥੋਂ ਰਾਹ 'ਚ ਕੋਈ ਬੰਦਾ ਆਉਂਦਾ, ਕੋਈ ਜ਼ਨਾਨੀ ਆਉਂਦੀ, ਕੋਈ ਰਾਜ ਮਿਲਣਾ, ਜਿਹੋ ਜਿਹਾ ਬੰਦਾ ਉਹਨੂੰ ਉਹੋ ਜਿਹੀ ਗੱਲ ਕਰ ਛੱਡਣੀ ਉਹਨੂੰ। ਅੱਛਾ ਤੇ ਹੁਣ ਇੱਕ ਬਾਬਾ ਜਿਹਾ ਆਉਣ ਡਿਆ, ਤੇ ਉਹਨੂੰ ਮੈਂ ਕਿਹਾ ਸਲਾਮ ਅਲੈਕੁਮ, ਉਹਨੇ ਕਿਹਾ ਜਾ ਕੰਮ ਕਰ, ਸਲਾਮ ਅਲੈਕੁਮ ਤਰਾਈ ਕਰ ਜੜੀ ਪੜ ਗਿਆ, ਏਦਾਂ ਇੰਜ ਸਲਾਮ ਮਾਰੇ ਜਿਵੇਂ ਡਾਂਗੇ ਨੂੰ ਮਾਰੀ ਦੀ ਹੈ। ਅੱਛਾ ਮੈਂ ਮੂੰਹ ਧਿਆਨ ਜਾਣ ਡਿਆ ਤੇ ਮੇਰਾ ਤਰਾ ਕੱਢ ਚੜੀ ਪੜ ਗਏ। ਅੱਛਾ ਬੜਾ ਨਾ ਪਿੰਡ 'ਚ ਰੌਲਾ ਪੈ ਗਿਆ ਕਿ ਮਿੱਠੂ ਪਠਾਨ ਜਿਹੜਾ ਰੋਜ਼ ਰਾਤ ਨੂੰ ਨਾ ਬਾਬਾ ਬਣ ਕੇ ਨਿਕਲਦਾ। ਅੱਛਾ ਲੱਗ ਗਿਆ ਪਤਾ ਲੋਕਾਂ ਨੂੰ, ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਗਿਆ, ਘਰ ਨੂੰ ਡਰਾਉਂਦਾ ਲੋਕਾਂ ਨੂੰ। ਪਿੰਡ ਦੀ ਇੱਕ ਆਪਣੀ ਮਾਈ ਸੀ ਬਜ਼ੁਰਗ ਜੀ, ਮਾਸੀ ਟੈਪ, ਆਪਣੀ ਖਾਲਾ ਟੈਪ। ਅੱਛਾ ਉਹ ਕਹਿੰਦੇ ਹਾਂ ਵੇ ਪੁੱਤਰ ਗਾ ਸਭ ਮੈਨੂੰ ਪਤਾ ਲੱਗਿਆ ਤੇਰਾ ਬਾਬਾ ਬਣਨਾ। ਮੈਂ ਕਿਹਾ ਆਹੋ ਅਮਾਈ ਬਣਨਾ। ਅੱਛਾ ਤੇ ਮਾਸੀ ਨੇ ਵੀ ਕਿਹਾ ਤੇਰਾ ਬਾਬਾ ਵਿਖਾ ਨਾ, ਮੈਨੂੰ ਨਹੀਂ ਬਾਬਾ ਵਿਖਾਣਾ। ਮੈਂ ਕਿਹਾ ਤੁਹਾਨੂੰ ਵੀ ਵਿਖਾ ਦਿਆਂਗੇ। ਮੈਨੂੰ ਵੀ ਕਹਿੰਦੇ ਪੁੱਤਰ ਬਾਬਾ ਵਿਖਾ, ਮੈਂ ਤੇ ਬੇਵਾ ਹੋਈ ਬੈਠੀ। ਅੱਛਾ ਮੇਰੇ ਤੇ ਸਿਰ ਦਾ ਸਾਈ ਵੀ ਮਰ ਗਿਆ ਈ, ਮੇਰੇ ਸਾਈ ਮਰ ਗਿਆ, ਮੈਨੂੰ ਬਾਬਾ ਵਿਖਾ ਕੋ ਆਈ ਕੋਲ ਤੇ। ਅੱਛਾ ਮੈਂ ਹੋਰ ਕਿਤੇ ਗੈਟਅਪ ਬਣਾ ਕੇ ਬਾਬਿਆ ਤੇ ਡਾਂਗ ਫੜੀ, ਤੇ ਮੈਨੂੰ ਖਾਲਾ ਯਾਦ ਆ ਗਈ। ਮੈਂ ਕਿਹਾ ਅੱਜ ਖਾਲਾ ਨੂੰ ਪਹਿਲਾਂ ਸਾਰਾ ਪਹਿਲਾਂ ਖਾਲਾ ਨੂੰ ਸਲਾਮ ਕਰ ਰਹੇ। ਖਾਲਾ ਆਪਣੇ ਕਮਰੇ 'ਚ ਬੈਗ ਸਵੈਟਰ ਓੜ ਰਹੀ, ਕੱਲੀ ਵਿਚਾਰੀ ਬੈਠੀ ਹੋਈ। ਅੱਛਾ ਮੈਂ ਅੰਦਰ ਵੜ ਗਿਆ ਘਰ ਖਾਲਾ। ਅੱਛਾ ਅੰਦਰ ਜਾ ਕੇ ਮੈਂ ਕਿਹਾ ਸਲਾਮ ਅਲੈਕੁਮ। ਵੇਖਿਆ ਇਧਰ ਉਹਨੇ ਕਿ ਕੀੜਾ ਦਾੜੀ ਵਾਲਾ ਤੇ ਝਾਨੇ ਨੇ ਕੱਢੇ ਨੇ, ਕਿਹੜੀ ਬਲਾ ਹੈ, ਕੌਣ ਆ ਗਿਆ? ਉਹਨੇ ਕਿ ਸਾਡੇ ਪਿੰਡ 'ਚ ਬੰਦਾ ਇਹੋ ਜਿਹਾ ਕੋਈ ਨਹੀਂ। ਉਹਨੇ ਗੌਰ ਨਾਲ ਵੇਖਿਆ। ਮੈਂ ਕਿਹਾ ਸਲਾਮ ਅਲੈਕੁਮ। ਕਹਿੰਦੀ ਹਾਏ ਹਾਏ ਤੇਰਾ ਕੱਖ ਨਾ ਰਿਹਾ, ਤੇਰੇ ਮਰਨ ਵੇ ਤੇਰੇ। ਉਹਨੇ ਮਾਈ ਨੇ ਭੱਜ ਕੇ ਪਲੰਗ ਤੇ ਬੈਠੀ ਸੀ, ਭੱਜ ਕੇ ਉਹਨੇ ਛਾਲ ਪਾ ਕੇ ਨਾ ਪਰ ਉਹ ਤੋਂ ਥੱਲੇ ਆ ਕੇ ਬਹਿ ਗਈ। ਮੈਂ ਕਿਹਾ ਸਲਾਮ ਅਲੈਕੁਮ। ਮਾਈ ਹੁਣ ਭੱਜ ਕੇ ਪਲੰਗ ਦੇ ਥੱਲੇ ਵੜ ਗਈ। ਉਹ ਪਲੰਗ ਦੇ ਥੱਲੇ ਮਾਈ ਫੁੱਲ ਖੌਫਦਾ ਹੋ ਗਿਆ ਨਾ, ਹੌਲੀ ਹੌਲੀ ਕਰਦੀ ਪਲੰਗ ਦੇ ਨਾਲ ਵੜ ਗਈ। ਅੱਛਾ ਤੇ ਮੈਂ ਪਲੰਗ ਦੇ ਥੱਲੇ ਮੂੰਹ ਕਰ ਗਿਆ, ਮੈਂ ਕਿਹਾ ਸਲਾਮ ਅਲੈਕੁਮ, ਸਲਾਮ ਅਲੈਕੁਮ, ਜ਼ੋਰ ਜ਼ੋਰ ਦੀ ਕਰੀ ਜਾ ਰਿਹਾ। ਮਾਈ ਮੁੱਤਰੀ ਜਾ ਰਹੀ ਉੱਥੇ, ਮਾਈ ਦਾ ਮੂਤਰ ਮੇਰੇ ਵੱਲ ਰੁੜਦਾ ਆ ਰਿਹਾ ਮੇਰੇ ਪੈਰਾਂ। ਮੈਂ ਕਹਿੰਦਾ ਸਲਾਮ ਅਲੈਕੁਮ, ਮਾਈ ਮੂਤਰ ਕਰੀ। ਉਹ ਮੈਂ ਜਿੰਨੀ ਜ਼ੋਰ ਦੀ ਸਲਾਮ ਅਲੈਕੁਮ ਕਰਨਾ ਉਨੀ ਜ਼ੋਰ ਦੀ ਪੰਜਾਬ ਕਰਨਾ। ਉਹ ਮੈਂ ਕਹਿੰਦਾ ਨਿਕਲੋ ਮਾਸੀ ਰੋੜਦੀ ਹੈ।